गुड न्यूज़ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਇੰਟਰਸਟ ਰੇਟ ਹੈਗਾ ਉਹ ਥੋੜਾ ਉਹਨੇ ਰੁੱਖ ਬਦਲ ਲਿਆ। ਦਿਸ ਇਜ਼ ਐਕਚੁਅਲੀ ਅ ਗੁੱਡ ਟਾਈਮ। ਉਹਦਾ ਰੀਜ਼ਨ ਇਹ ਹੈਗਾ ਵੀ ਹੁਣ ਤੁਸੀਂ ਆਪਣੇ ਮਨਪਸੰਦ ਦਾ ਘਰ, ਉਹਦੇ ਵਿੱਚ ਇਹ ਨਹੀਂ ਹੈਗਾ ਇੱਕ ਦੇ ਘਰ ਦੇ ਪਿੱਛੇ 30-40 ਬੰਦੇ ਸਵੇਰੇ ਗੱਡੀਆਂ ਲੈ ਕੇ ਖੜੇ, ਜਿਹੜਾ ਕਿ ਪਹਿਲਾਂ ਟਾਈਮ ਸੀਗਾ। ਹੁਣ ਤੁਸੀਂ ਇਕੱਲੇ ਹੋਵੋਗੇ ਤੇ ਕੱਲ ਨੂੰ ਵਿਆਜ ਘਟਣਗੇ ਤੇ ਹਮੇਸ਼ਾ ਤੁਹਾਡੇ ਕੋਲ ਇਹ ਆਪਸ਼ਨ ਜ਼ਰੂਰ ਹੁੰਦੀ ਹੈ ਕਿ ਤੁਸੀਂ ਉਸ ਬੈਲੈਂਸ ਨੂੰ ਜਿਹੜਾ ਤੁਸੀਂ ਅੱਜ 7.5 ਲੈਂਦੇ ਜੇ, ਕੱਲ ਨੂੰ ਜੇ ਉਹ 5 ਤੇ ਆਉਂਦਾ ਤੇ ਤੁਸੀਂ ਉਸ ਘਰ ਨੂੰ ਰੀਫਾਈਨੈਂਸ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਜਿਹੜਾ ਕਹੋ ਵੀ ਫਾਇਦਾ ਜਿਹੜਾ ਹੈਗਾ ਉਹ ਜ਼ਿਆਦਾ, ਕਿਉਂਕਿ ਮੈਨੂੰ ਇਸ ਚੀਜ਼ ਦਾ ਸੀਗਾ ਖਤਰਾ ਵੀ ਕੱਲ ਨੂੰ ਇਹ ਗੱਲ ਮੇਰੇ ਤੇ ਆਉਣੀ, ਘਰ ਦੀ ਰੂਫ ਖਰਾਬ ਹੋ ਜਾਵੇ ਜਾਂ ਕੋਈ ਇਹੋ ਚੀਜ਼ ਨਿਕਲ ਆਵੇ ਵਿੱਚੋਂ ਦੀ ਨਾ। ਤੇ ਇੰਸਪੈਕਸ਼ਨਸ ਦੇਖਿਓ ਉਦੋਂ ਵੀ ਮੈਂ ਰਿਕਮੈਂਡ ਕਰਦਾ ਸੀ ਤੇ ਅੱਜ ਵੀ ਰਿਕਮੈਂਡ ਕਰਨਾ ਤੇ ਕੱਲ ਵੀ ਰਿਕਮੈਂਡ ਕਰਾਂਗੇ, ਕਿਉਂਕਿ ਜਿਹੜੀ ਸਾਡੀਆਂ ਅੱਖਾਂ, ਸਾਡੀ ਨਜ਼ਰਾਂ ਹੈਗੀਆਂ ਨਾ, ਅਸੀਂ ਸੋਹਣੀ ਚੀਜ਼ ਦੱਸ ਨਹੀਂ ਸਕਦੇ ਵੀ ਇਹ 'ਚ ਪ੍ਰੋਬਲਮ ਕੀ ਹੈਗੀ ਹੈ। ਘਰ ਦੀਆਂ ਇੰਸਪੈਕਸ਼ਨਸ ਤੁਸੀਂ ਜ਼ਰੂਰ ਕਰਾਓ, ਵੈਰੀ ਵੈਰੀ ਇੰਪੋਰਟੈਂਟ, ਕਿਉਂਕਿ ਇਹ ਕੋਈ ਛੋਟੀ ਮੋਟੀ ਗੱਡੀ ਨਹੀਂ ਹੈਗੀ। ਇਹ ਘਰ ਹੈਗਾ ਜਿਹੜਾ ਕਿ ਜਿਹਦੀ 4 ਲੱਖ 5 ਲੱਖ 7 ਲੱਖ ਦੀ ਲੌਂਗ ਟਰਮ ਕਮਿਟਮੈਂਟ ਆ। ਤੁਸੀਂ ਕੋਈ ਨਹੀਂ, ਮੈਂ ਦੇਖ ਲਊਂਗਾ ਮੈਂ, ਇਹ ਨਾ ਹੋਏ ਵੀ ਹਰ ਇੱਕ ਜਿਹੜਾ ਵੀ ਅਪਲਾਈ ਕਰਨ ਨੂੰ ਅਸੀਂ ਲੋਨ ਦੇ ਦਈਏ, ਇਹ ਵੀ ਗੱਲ ਨਹੀਂ ਹੈਗੀ। ਯੂ ਮਸਟ ਕੁਆਲੀਫਾਈ। ਰੀਜ਼ਨ ਬੀਇੰਗ ਹੁਣ ਜੇ ਕੋਈ ਬੰਦਾ ਬਹੁਤ ਕੁਆਲੀਫਾਈਡ ਹੈਗਾ, ਮਿਹਨਤ ਕਰਕੇ ਉਹਨੇ ਆਪਣੇ ਪੈਸੇ ਜੋੜ ਕੇ ਘਰ ਲਿਆ, ਇੱਕ ਬੰਦਾ ਵੈਸੇ ਕਹਿੰਦਾ ਤੁਸੀਂ ਮੈਨੂੰ ਵੈਸੇ ਘਰ ਲਿਆ ਦਿਓ, ਕੋਈ ਗੱਲ ਨਹੀਂ ਦੇਖੀ ਜਾਊਗੀ, ਹਨਾ। ਹੁਣ ਜਿਹੜੇ ਬੰਦੇ ਨੇ ਸਹੀ ਘਰ ਲਿਆ, ਉਹ ਰੂਲਸ ਦੇ ਮੁਤਾਬਿਕ ਚੱਲਿਆ ਜੀ, ਤੇ ਉਹ ਮਾਰਕੀਟ ਨੂੰ ਪ੍ਰੋਟੈਕਟ ਕਰਦਾ ਹੈ ਨਾ। ਉਹਨਾਂ ਨੇ ਤਾਂ ਮੇਕ ਸ਼ੋਰ ਕਰਨਾ ਹੀ ਕਰਨਾ ਵੀ ਸਾਡੇ ਜਿਹੜੇ ਪੈਸੇ ਅਸੀਂ ਦੇ ਰਹੇ ਹਾਂ ਵੀ ਇਹ ਸਹੀ ਦੇ ਰਹੇ ਹਾਂ ਕਿ ਗਲਤ ਨਹੀਂ ਦੇ ਰਹੇ, ਐਵੇਂ ਤਾਂ ਨਹੀਂ ਵੰਡ ਨਹੀਂ ਰਹੇ ਹੋ। ਤੁਸੀਂ ਕੁਆਲੀਫਾਈ ਕਿੱਦਾਂ ਕਰਨਾ, ਇਸ ਚੀਜ਼ ਤੁਸੀਂ ਸਾਨੂੰ ਪੁੱਛੋ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੇ ਤੇ ਦੇਖੋ ਵਿਆਜ ਘਟੂਗਾ ਤੇ ਘਰਾਂ ਦੇ ਪੈਸੇ ਵਧਣਗੇ, ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੀ। ਮੈਂ ਅੱਜ ਇਹ ਗੱਲ ਕਹਿ ਦਿੰਦਾ, ਇਹ ਹੋਣਾ ਇਦਾਂ ਹੀ ਹੈਗਾ। ਮਾਰਕੀਟ ਦੇ ਵਿੱਚ ਘਰ ਜ਼ਿਆਦਾ ਹੈ ਨਹੀਂ ਕਿ ਇਸ ਚੀਜ਼ ਦਾ ਤੁਸੀਂ ਖਿਆਲ ਰੱਖੋ। ਅੱਜ ਤੁਹਾਨੂੰ ਜ਼ਰੂਰ ਲੱਗਦਾ ਹੋਊ ਵੀ ਤੁਹਾਡੀ ਕਲੋਨੀ ਦੇ ਵਿੱਚ ਕੋਈ ਘਰ ਲੱਗਾ, ਉਹ ਨਹੀਂ ਵਿਕ ਰਿਹਾ, ਤੁਹਾਨੂੰ ਅੱਜ ਲੱਗ ਰਿਹਾ। ਤੁਸੀਂ ਵੇਟ ਕਰੋ, ਜਿੱਦਣ ਇਹ ਵਿਆਜ ਥੱਲੇ ਆ ਗਏ ਨਾ 5 ਦੇ ਲਾਗੇ ਛਾਗੇ, ਤੇ ਤੁਹਾਡੇ ਲਾਗੇ ਤੁਹਾਨੂੰ ਘਰ ਲੱਭਣੇ ਨੇ। ਫਾਇਦੇ ਦੀ ਚੀਜ਼ ਇਹ ਹੈ ਕਿ ਜੇ ਤੁਹਾਨੂੰ ਕੋਈ 2-3 ਸਾਲ ਸੋਹਣਾ ਘਰ ਮਿਲ ਜੇ ਜਿਹਦੇ ਵਿੱਚ ਸਾਰਾ ਕੰਮ ਹੋਇਆ ਹੋਵੇ ਨਾ, ਤੇ ਨਾਟ ਅ ਬੈਡ ਆਈਡੀਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਸੋਸ਼ਲ ਮੀਡੀਆ ਦੇ ਉੱਤੇ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਨੂੰ ਸਵਾਗਤ ਕਰਦੇ ਹਾਂ। ਅੱਜ ਦੀ ਵਿਸ਼ੇਸ਼ ਗੱਲਬਾਤ ਦੇ ਵਿੱਚ ਮੇਰੇ ਨਾਲ ਰੀਅਲ ਅਸਟੇਟ ਅਤੇ ਮਾਰਗੇਜ ਲੋਨਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਵੱਖ-ਵੱਖ ਗੱਲਾਂ ਬਾਤਾਂ ਕਰਾਂਗੇ, ਕੀ ਕੁਛ ਚੱਲ ਰਿਹਾ ਆ ਮਾਰਕੀਟ ਦੇ ਵਿੱਚ, ਕੀ ਕੰਡੀਸ਼ਨਸ ਆ, ਫਿਊਚਰ ਕੀ ਹੋ ਸਕਦਾ ਆ, ਕਿਹੜੇ ਪਾਸੇ ਵੱਲ ਨੂੰ ਜਾ ਰਿਹਾ ਆ, ਉਸ ਬਾਰੇ ਸਾਰੀ ਜਿਹੜੀ ਉਹ ਚਰਚਾ ਹੋਊਗੀ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੋਹਨ ਸਿੰਘ ਚੀਮਾ ਭਾਜੀ ID ਸ਼ੇਅਰ ਕਰ ਲਿਓ ਜੀ। ਸ਼ੋਰ ਭਾਜੀ। ਸੋ ਜਿਹੜੀ ਮੇਰੀ ਲੋਨ ਮੋਰਗੇਜ ਜਿਹੜੀ ਮੈਂ ਕਰਨਾ ਜ਼ੈਂਡਰ ਮੋਰਗੇਜ ਐਂਡ ਰੀਅਲ ਅਸਟੇਟ ਨਾਲ, ਉਹ NMLS ਨੰਬਰ ਹੈਗੀ ਹੈ 698952। ਜਿਹੜਾ ਅਸੀਂ ਰੀਅਲ ਅਸਟੇਟ ਦਾ ਕੰਮ ਕਰਨੇ ਆ ਜ਼ੈਂਡਰ ਰੀਅਲ ਅਸਟੇਟ ਨਾਲ, ਉਹ ਹੈਗੀ ਹੈ 02067197। ਇਸ ਦੇ ਨਾਲ ਨਾਲ ਜਿਹੜੀ ਸਾਡੀ ਕੰਪਨੀ ਦੀ IDs ਹੈਗੀਆਂ, ਜਿਹੜੀ ਕੰਪਨੀ ਦੀ ਹੈਗੀ ਹੈ ਉਹ ਹੈਗੀ ਹੈ 02083716। ਤੇ ਜਿਹੜੀ NMLS ID ਜ਼ੈਂਡਰ ਮੋਰਗੇਜ ਦੀ ਹੈਗੀ ਹੈ 1825688 ਜੀ। ਸੋ ਗੱਲਬਾਤ ਮੋਹਨ ਚੀਮਾ ਭਾਜੀ ਉੱਥੋਂ ਹੀ ਸ਼ੁਰੂ ਕਰਦੇ ਹਾਂ। ਮਾਰਕੀਟ ਕੰਡੀਸ਼ਨਸ ਆ, ਉਸ ਨੂੰ ਲੈ ਕੇ ਕੀ ਇਸ ਟਾਈਮ ਲੇਟੈਸਟ ਕੰਡੀਸ਼ਨਸ ਦੇ ਹਾਲ ਨੂੰ ਕੀ ਇਸ਼ਾਰਾ ਹੈ? ਜੀ ਜ਼ਰੂਰ। ਸੋ ਭਾਜੀ ਜਿਹੜੀ ਇੱਕ ਤੇ ਜਿਹੜੀ ਗੁੱਡ ਨਿਊਜ਼ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਇੰਟਰਸਟ ਰੇਟ ਹੈਗਾ ਉਹ ਥੋੜਾ ਉਹਨੇ ਰੁੱਖ ਬਦਲ ਲਿਆ। ਪਹਿਲਾਂ ਜਦੋਂ ਅਸੀਂ ਨਿਊਜ਼ ਪੜ੍ਹਦੇ ਸੀਗੇ ਰੋਜ਼ ਹੀ ਹੁੰਦੇ ਸੀ, ਅੱਜ ਫਿਰ ਵਿਆਜ ਵੱਧ ਗਏ, ਹੋਰ ਵੱਧ ਗਏ, 8 ਨੂੰ ਪਹੁੰਚ ਗਏ ਸੀ, ਤਕਰੀਬਨ 8 ਨੂੰ ਪਹੁੰਚ ਵੀ ਗਏ ਸੀ ਇੱਕ ਦੋ ਵਾਰੀ ਦੇ ਵਿੱਚ। ਬਟ ਹੁਣ ਥੋੜਾ ਜਿਹਾ ਇਹਨਾਂ ਨੇ ਟਰਨ ਅਰਾਊਂਡ ਕਰਨਾ ਸ਼ੁਰੂ ਕਰਤਾ। ਠੀਕ ਹੈ। ਹੁਣ ਥੋੜੇ ਜਿਹੇ ਥੱਲੇ ਨੂੰ ਆਉਣੇ ਸ਼ੁਰੂ ਹੋ ਗਏ ਨੇ, ਇੰਨੇ ਕਹਿ ਲਓ ਵੀ ਬਹੁਤੇ ਥੱਲੇ ਵੀ ਨਹੀਂ ਆਏ, ਪਰ ਰੁੱਖ ਬਦਲ ਗਿਆ। ਸੋ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਸਾਨੂੰ ਸ਼ਾਇਦ ਹੋਰ ਬਿਹਤਰ ਇੰਟਰਸਟ ਰੇਟ ਨਜ਼ਰ ਆਉਣ। ਬਹੁਤੀ ਉਮੀਦ ਨਹੀਂ ਹੈਗੀ ਵੀ ਤੁਸੀਂ ਕਹੋ ਵੀ ਉਹ 3 ਜਾਂ 2.5 ਵਾਲੇ ਜਾਂ 4 ਵਾਲੇ ਆਉਣਗੇ, ਆ ਜਾਣਗੇ। ਉਹਦੀ ਐਡੀ ਜਲਦੀ ਸਾਨੂੰ ਆਸ ਨਹੀਂ ਹੈਗੀ। ਵੈਸੇ ਪ੍ਰੇਅਰ ਜ਼ਰੂਰ ਕਰਨੇ ਆ, ਬਟ ਇਸ ਵੇਲੇ ਕਹਿ ਲਓ ਵੀ 8 ਤੋਂ ਥੱਲੇ ਨੇ, ਔਰ 7 ਸਵਾ 7 7.5 ਦੀ ਰੇਂਜ ਦੇ ਵਿੱਚ ਜਿਹੜਾ ਕਿ ਥੋੜਾ ਵੀ ਇਸ ਵੇਲੇ ਰੇਟ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਗੁੱਡ ਸਕੋਰ ਹੈਗਾ, ਜੇ ਤੁਹਾਡੇ ਕੋਲ ਡਾਊਨ ਪੇਮੈਂਟ ਹੈਗੀ ਹੈ, ਜੌਬ ਚੰਗੀ ਹੈਗੀ ਹੈ, ਤੇ ਤੁਹਾਨੂੰ ਸ਼ਾਇਦ ਉਸ ਰੇਂਜ ਦੇ ਵਿੱਚ ਇਸ ਵੇਲੇ ਰੇਟ ਮਿਲ ਸਕਦਾ। ਸੋ ਆਪਾਂ ਦੇਖ ਰਹੇ ਸੀ ਵੀ ਬਹੁਤ ਸਾਰੇ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਾਂ ਜਿਹੜੇ ਅਰਥ ਸ਼ਾਸਤਰੀ ਆ, ਉਹ ਵੀ ਇਸ਼ਾਰਾ ਇਹੀ ਕਰ ਰਹੇ ਆ ਵੀ ਨੈਕਸਟ ਈਅਰ ਦੇ ਵਿੱਚ ਇੰਟਰਸਟ ਕੱਟਸ, ਜਿਹੜੇ ਇੰਟਰਸਟ ਰੇਟ ਕੱਟਸ ਆ ਉਹ ਹੋ ਸਕਦੇ ਆ। ਇੱਥੋਂ ਤੱਕ ਕਿ ਆਪਣੇ ਗਵਾਂਢੀ ਮੁਲਕ ਵਿੱਚ ਵੀ ਆਪਾਂ ਇਹ ਜਿਹੜੀਆਂ ਚੀਜ਼ਾਂ ਉਹ ਦੇਖ ਰਹੇ ਹਾਂ।
ਸੋ ਉਹਦੇ ਕੀ ਭਾਵ ਕੀ ਆ? ਸੋ ਡਸ ਦੈਟ ਮੀਨ ਵੀ ਲੋਕਾਂ ਨੂੰ ਵੇਟ ਕਰਨੀ ਚਾਹੀਦੀ ਉਦੋਂ ਤੱਕ, ਲੈ ਲੈਣਾ ਚਾਹੀਦਾ ਆ ਘਰ, ਸਿਕਿਉਰ ਕਰ ਲੈਣਾ ਚਾਹੀਦਾ, ਕੀ ਕਰਨਾ, ਇਹਦਾ ਮਤਲਬ ਕੀ ਆ? ਲੋਕ ਇਸ ਨੂੰ ਕੀ ਅੰਦਾਜ਼ਾ ਲਾਉਣ? ਹਾਂਜੀ, ਦੇਖੋ ਜਿਹੜੇ ਇਹਦੇ ਇੰਟਰਸਟ ਰੇਟ ਹੈਗੇ ਜੇ ਬਹੁਤ ਹੀ ਤੇਜ਼ੀ ਨਾਲ ਥੱਲੇ ਗਏ ਤੇ ਉਹ ਵੀ ਇੱਕ ਪ੍ਰੋਬਲਮ ਹੈਗੀ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਜਿਵੇਂ ਅਸੀਂ ਸਭ ਜਾਣਦੇ ਹਾਂ, ਇੱਕ ਸਮੇਂ ਤੇ ਜਦੋਂ ਰੇਟ ਬਹੁਤ ਥੱਲੇ ਸੀਗੇ ਤੇ ਲੋਕੀ ਕਹਿ ਲਓ ਵੀ ਜਿਹੜੀ ਆਫਰ ਭਰਨ ਲੱਗੇ, ਇਹ ਨਹੀਂ ਦੇਖਦੇ ਨੇ ਵੀ ਅਸੀਂ ਘੱਟ ਆਫਰ ਭਰੀਏ, ਕਹਿੰਦੇ ਕੋਈ ਨਾ 40-50 ਹਜ਼ਾਰ ਵੱਧ ਭਰ ਦਿਓ। ਕੋਈ ਲੱਖ ਵਾਲੇ ਵੀ ਸੀਗੇ ਕਿ ਲੱਖ ਅਸੀਂ ਘਰ ਜ਼ਰੂਰ ਲੈਣਾ, ਸਾਨੂੰ ਇਹ ਘਰ ਲੈ ਕੇ ਦਿਓ। ਉਦੋਂ ਬਿਡਿੰਗ ਵਾਰਸ ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਬਹੁਤ ਚੱਲਦੀਆਂ ਸੀਗੀਆਂ ਜੀ। ਹੁਣ ਇਸ ਵੇਲੇ ਜੋ ਸਰਕਾਰ ਹੈ ਉਹਨਾਂ ਦੀ ਸੋਚ ਇਹ ਹੈਗੀ ਹੈ ਵੀ ਆਪਾਂ ਇਹਨੂੰ ਨਾ ਘਟਾਵਾਂਗੇ ਜ਼ਰੂਰ, ਪਰ ਮੈਥੋਡਿਕਲੀ, ਹੌਲੀ ਹੌਲੀ, ਤਾਂ ਕਿ ਮਾਰਕੀਟ ਜਿਹੜੀ ਹੈਗੀ ਹੈ ਉਹ ਬਣੀ ਰਵੇ, ਯਕਦਮ ਥੱਲੇ ਨਾ ਹਾਂ ਯਕਦਮ ਥੱਲੇ ਨਾ ਆਵੇ। ਸੋ ਹੁਣ ਜੇ ਕੋਈ ਸਾਨੂੰ ਪੁੱਛਦਾ, ਮੈਂ ਹਮੇਸ਼ਾ ਸਭ ਨੂੰ ਇਹੀਓ ਹਿਦਾਇਤ ਦਿੰਦਾ ਵੀ ਲੋੜ ਦੇ ਮੁਤਾਬਿਕ ਦੇਖੋ, ਆਪਣੀ ਅਫੋਰਡੇਬਿਲਟੀ ਫੈਕਟਰ ਦੇਖੋ। ਜੇ ਤੁਸੀਂ ਘਰ ਨੂੰ ਅਫੋਰਡ ਕਰ ਸਕਦੇ ਹੋ ਤਾਂ ਦਿਸ ਇਜ਼ ਐਕਚੁਅਲੀ ਅ ਗੁੱਡ ਟਾਈਮ। ਉਹਦਾ ਰੀਜ਼ਨ ਇਹ ਹੈਗਾ ਵੀ ਹੁਣ ਤੁਸੀਂ ਆਪਣੇ ਮਨਪਸੰਦ ਦਾ ਘਰ, ਉਹਦੇ ਵਿੱਚ ਇਹ ਨਹੀਂ ਹੈਗਾ ਇੱਕ ਦੇ ਘਰ ਦੇ ਪਿੱਛੇ 30-40 ਬੰਦੇ ਸਵੇਰੇ ਗੱਡੀਆਂ ਲੈ ਕੇ ਖੜੇ, ਜਿਹੜਾ ਕਿ ਪਹਿਲਾਂ ਟਾਈਮ ਸੀਗਾ। ਹੁਣ ਤੁਸੀਂ ਇਕੱਲੇ ਹੋਵੋਗੇ, ਮੇਬੀ ਇੱਕ ਦਾ ਹੋਰ ਹੋਊਗਾ ਨਾ। ਤਾਂ ਤੁਸੀਂ ਆਪਣੇ ਮੁਤਾਬਿਕ, ਮਤਲਬ ਕਿ ਤੁਹਾਨੂੰ ਜੇ ਘਰ ਪਸੰਦ ਹੈਗਾ, ਆਪਣੀ ਅਫੋਰਡੇਬਿਲਟੀ ਦਾ ਫੈਕਟਰ ਦੇਖ ਕੇ ਜੇ ਤੁਸੀਂ ਚਾਹੁੰਦੇ ਜੇ ਲੈਣਾ ਤਾਂ ਇਟਸ ਅ ਗੁੱਡ ਟਾਈਮ ਟੂ ਬਾਏ। ਜੇ ਕੱਲ੍ਹ ਨੂੰ ਵਿਆਜ ਘਟਣਗੇ ਤੇ ਹਮੇਸ਼ਾ ਤੁਹਾਡੇ ਕੋਲ ਇਹ ਆਪਸ਼ਨ ਜ਼ਰੂਰ ਹੁੰਦੀ ਹੈ ਕਿ ਤੁਸੀਂ ਉਸ ਬੈਲੈਂਸ ਨੂੰ, ਜਿਹੜਾ ਤੁਸੀਂ ਅੱਜ 7.5 ਲੈਂਦੇ ਜੇ, ਕੱਲ੍ਹ ਨੂੰ ਜੇ ਉਹ 5 ਤੇ ਆਉਂਦਾ ਤੇ ਤੁਸੀਂ ਉਸ ਘਰ ਨੂੰ ਰੀਫਾਈਨੈਂਸ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਜਿਹੜਾ ਕਹੋ ਵੀ ਫਾਇਦਾ ਜਿਹੜਾ ਹੈਗਾ ਉਹ ਜ਼ਿਆਦਾ ਹੈ। ਠੀਕ ਹੈ। ਸੋ ਇੱਦਾਂ ਵੀ ਹੋਇਆ ਆ ਮਨਚੀਮਨ ਜੀ ਵੀ ਰੀਸੈਂਟਲੀ ਜਿਨ੍ਹਾਂ ਨੇ ਘਰ ਬਾਏ ਵੀ ਕੀਤੇ ਆ, ਕਈਆਂ ਨੇ 20% ਤੋਂ ਘੱਟ ਡਾਊਨ ਦੇ ਕੇ ਵੀ ਜਿਹੜਾ ਲਏ ਆ। ਓਬਵੀਅਸਲੀ ਜਿਨ੍ਹਾਂ ਨੇ ਇੱਦਾਂ ਕੀਤਾ ਉਹਨਾਂ ਨੂੰ PMIs ਲੱਗੀਆਂ। ਕੀ ਕੋਈ ਤਰੀਕਾ ਹੁੰਦਾ ਆ ਵੀ PMIs ਨੂੰ 20% ਜਿਹੜਾ ਉਹ ਦੇਣ ਤੋਂ ਪਹਿਲਾਂ ਰਿਮੂਵ ਕਰਵਾਇਆ ਜਾ ਸਕੇ? ਕਿਉਂਕਿ PMIs ਦੇ ਨਾਲ ਇਵੈਂਚੁਅਲੀ ਤੁਹਾਡਾ ਮੰਥਲੀ ਖਰਚਾ ਜਿਹੜਾ ਉਹ ਵੱਧ ਜਾਂਦਾ, ਕਿਸੇ ਦਾ 50 ਹੋਊਗਾ, 100 ਹੋਊਗਾ, 200 ਹੋਊਗਾ, ਜਾਂ ਐਵਰ ਇਨਕਰੀਜ਼ਿੰਗ ਜਿਹੜਾ ਹੁੰਦਾ ਆ, ਉਹਨੂੰ ਰਿਮੂਵ ਕਰਨ ਦਾ ਵੀ ਕੋਈ ਤਰੀਕਾ ਹੁੰਦਾ? ਹਾਂਜੀ ਰਾਜਵੀਰ ਜੀ, ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈਗਾ। ਇਹ ਦੇਖੋ ਇਸ ਤਰ੍ਹਾਂ ਹੈਗਾ ਵੀ ਹੁਣ ਜਿਨ੍ਹਾਂ ਨੇ ਅੱਜ ਜਿਹੜਾ ਘਰ 3 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ ਲਿਆ ਸੀਗਾ, ਤੇ ਉਦੋਂ ਕਈਆਂ ਨੇ 5% ਡਾਊਨ ਦੇ ਕੇ ਲਿਆ ਸੀਗਾ, 3% ਡਾਊਨ ਦੇ ਕੇ ਵੀ ਕਈਆਂ ਨੇ ਕਨਵੈਨਸ਼ਨ ਲੋਨ ਕਰਵਾਏ ਸੀਗੇ ਉਦੋਂ। ਤੇ ਉਹਨਾਂ ਦਾ ਹੁਣ ਕਿਉਂਕਿ ਐਕੁਇਟੀ ਕਾਫੀ ਵੱਧ ਚੁੱਕੀ ਹੈਗੀ ਹੈ, ਸੋ ਜਿਨ੍ਹਾਂ ਦੇ ਤੇ ਕਨਵੈਨਸ਼ਨ ਲੋਨ ਹੈਗੇ ਆ, ਜਿਹੜੀ ਪ੍ਰਾਈਵੇਟ ਮੌਰਗੇਜ ਇੰਸ਼ੋਰੈਂਸ ਹੈਗੀ ਹੈ, ਤੁਸੀਂ ਸਹੀ ਕਿਹਾ, ਕਿਸੇ ਨੂੰ 100 ਲੱਗਦੀ, ਕਿਸੇ ਨੂੰ 300 ਵੀ ਲੱਗਦੀ ਹੈਗੀ ਹੈ। ਉਹ ਇੱਕ ਖਰਚਾ ਹੈਗਾ ਜਿਹੜੀ ਵੀ ਤੁਹਾਡੀ ਮੌਰਗੇਜ ਨੂੰ ਸਿਕਿਉਰ ਕਰਨ ਲਈ ਇੰਸ਼ੋਰੈਂਸ ਕੰਪਨੀਆਂ ਲਾਉਂਦੀਆਂ ਹੈਗੀਆਂ। ਬਟ ਇਹਦਾ ਸਭ ਤੋਂ ਸੌਖਾ ਤਰੀਕਾ ਇਹ ਹੈਗਾ ਵੀ ਜੇ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਇਸ ਵੇਲੇ ਘਰ ਦਾ ਪ੍ਰਿੰਸੀਪਲ ਬੈਲੈਂਸ ਹੁਣ ਅੱਜ ਹੈਗਾ, ਕੰਪੇਅਰ ਟੂ ਜਿਹੜੀ ਘਰ ਦੀ ਤੁਹਾਡੀ ਵੈਲਿਊ ਹੈਗੀ ਹੈ, ਯਾਨੀ ਕਿ ਜੇ ਤੁਸੀਂ ਜ਼ਿਲ੍ਹੇ ਤੇ ਚਲੇ ਜਾਓ ਜਾਂ ਕਿਤੋਂ ਪਤਾ ਕਰਾ ਲਓ ਵੀ ਮੇਰੇ ਘਰ ਦੀ ਇੰਨੀ ਵੈਲਿਊ ਪੈਂਦੀ ਹੈ ਅੱਜ ਦੇ ਹਿਸਾਬ ਨਾਲ, ਤੇ ਜੇ ਉਹ 80% ਐਂਡ ਲੈਸ ਹੈਗੀ ਹੈ, ਤੇ ਤੁਸੀਂ ਆਪਣੇ ਬੈਂਕ ਨੂੰ ਰਿਟਨ ਰਿਕੁਐਸਟ ਦੇਣੀ ਹੈ। ਫੋਨ ਤੇ ਨਹੀਂ, ਫੋਨ ਕਾਲ ਜ਼ਰੂਰ ਕਰ ਲਓ, ਉਹਨਾਂ ਕੋਲ ਈਮੇਲ ID ਲੈ ਲਓ ਜਾਂ ਲੈਟਰ ਲਿਖ ਕੇ ਕਹੋ ਜੀ ਮੈਂ ਚਾਹੁੰਦਾ, ਮੇਰੇ ਮਨ ਦੇ ਵਿੱਚ ਇਹ ਖਿਆਲ ਹੈਗਾ ਵੀ ਮੇਰਾ ਜਿਹੜਾ ਘਰ ਹੈਗਾ ਇਸ ਵੇਲੇ ਉਹਦੀ ਅੱਛੀ ਵੈਲਿਊ ਬਣ ਚੁੱਕੀ ਹੈਗੀ ਹੈ, ਤੇ ਜਿਹੜੀ ਮੈਨੂੰ ਤੁਸੀਂ $300 ਜਾਂ $250 ਦੀ ਕਿਸ਼ਤ ਐਕਸਟਰਾ ਮੈਨੂੰ ਜਿਹੜੀ ਲੱਗਦੀ ਵੀ ਮਹੀਨੇ ਦੀ, ਇਹਨੂੰ ਪਲੀਜ਼ ਤੁਸੀਂ ਰਿਮੂਵ ਕਰੋ। ਮੇਰੀ ਜਿਹੜੀ PMI ਹੈਗੇ ਉਹਨੂੰ ਤੁਸੀਂ ਰਿਮੂਵ ਕਰੋ। ਸੋ ਬੇਸਿਕਲੀ ਆਪਾਂ ਇਹ ਕਹਿਣਾ ਹੈ ਵੀ ਸਾਡੀ ਇਕੁਇਟੀ 20% ਉੱਤੇ ਹੋ ਚੁੱਕੀ ਆ। ਹਾਂ, ਹੋ ਚੁੱਕੀ ਹੈ, ਔਰ ਬਹੁਤ ਸਭ ਦੀ ਮੇਰੇ ਤਕਰੀਬਨ ਆਲਮੋਸਟ ਜਿੱਥੇ ਤੱਕ ਮੈਨੂੰ ਖਿਆਲ ਹੈਗਾ ਵੀਰ ਜੀ ਕਿ ਹੋ ਹੀ ਚੁੱਕੀ ਹੈਗੀ ਹੈ। ਸੋ ਤੁਸੀਂ ਬੈਂਕ ਨੂੰ ਕਾਲ ਕਰੋਗੇ, ਉਹ ਤੁਹਾਨੂੰ ਸ਼ਾਇਦ ਕੋਈ ਫਾਰਮ ਭੇਜਣਗੇ ਜਾਂ ਤੁਹਾਨੂੰ ਕਹਿਣਗੇ ਵੀ ਇੱਥੇ ਈਮੇਲ ਕਰੋ ਜਾਂ ਲੈਟਰ ਲਿਖੋ, ਪਰ ਕਰਿਓ ਕਾਰਵਾਈ ਲਿਖਤੀ ਜਾਂ ਈਮੇਲ ਰਾਹੀਂ, ਕੋਈ ਤੁਹਾਡੇ ਕੋਲ ਡਾਕੂਮੈਂਟ ਜੋ ਵੀ ਤੁਸੀਂ ਰਿਕੁਐਸਟ ਕੀਤੀ ਹੈ। ਇਹ ਨਾ ਹੋਏ ਕਿ ਤੁਹਾਡੀ ਕਾਲ ਕਿਤੇ ਗਵਾ ਜੇ, ਤੁਸੀਂ ਵੇਟ ਕਰੀ ਜਾਓ 6 ਮਹੀਨੇ ਹੋਰ ਨਿਕਲ ਜਾਣ, ਇੱਦਾਂ ਨਹੀਂ। ਸੋ ਰਿਟਨ ਰਿਕੁਐਸਟ ਪਾਉਣੀ ਹੈ ਜਾਂ ਈਮੇਲ ਪਾਉਣੀ ਹੈਗੀ ਹੈ, ਤੇ ਇਟ ਇਜ਼ ਵੈਰੀ ਈਜ਼ੀ ਪ੍ਰੋਸੈਸ। ਮੋਸਟ ਲਾਈਕਲੀ ਮੋਸਟ ਆਫ ਦਾ ਬੈਂਕ ਨੂੰ ਪਤਾ ਵੀ ਵਾਕਈ ਵੈਲਿਊ ਬਹੁਤ ਵੱਧ ਚੁੱਕੀ ਹੈ, ਔਰ ਤੁਹਾਡੀ ਉਹ ਬੱਚਤ ਕਹਿ ਲਓ ਜਿਹੜੀ ਹੈਗੀ ਹੈ ਹੋ ਸਕਦੀ ਹੈ। ਹਾਂ, ਇੱਕ ਚੀਜ਼ ਦਾ ਖਿਆਲ ਰੱਖਿਓ ਵੀ ਜਿਹੜੇ FHA ਲੋਨ ਹੈਗੇ ਆ, ਠੀਕ ਹੈ, ਉਹਨਾਂ ਵਿੱਚ ਥੋੜੀ ਗਾਈਡੈਂਸ ਅਲੱਗ ਹੈਗੀ, ਡਿਫਰੈਂਟ ਹੈ। FHA ਦੇ ਵਿੱਚ ਜੇ ਤੁਸੀਂ 10% ਡਾਊਨ ਦਿੱਤਾ ਸੀਗਾ ਤੇ 10 ਸਾਲ ਬਾਅਦ ਜਾਂ 11 ਸਾਲ ਬਾਅਦ ਮੇਕਣ ਦੀ ਟਾਈਮ ਲਿਮਿਟ ਹੁੰਦੀ ਹੈ, ਤੇ ਉਹ ਆਟੋਮੈਟਿਕਲੀ ਡ੍ਰੌਪ ਕਰ ਜਾਂਦੀ ਹੈ, PMI ਲੱਥ ਜਾਂਦੀ ਹੈ, ਉਹਨੂੰ ਕਹਿੰਦੇ MIP। ਥੋੜਾ ਜਿਹਾ ਫਰਕ ਹੁੰਦਾ, ਠੀਕ ਹੈ, ਚੀਜ਼ ਸੇਮ ਹੀ ਹੈਗੀ ਹੈ, ਪਰ ਉਹਦੇ ਵਿੱਚ ਵੀ ਕੁਝ ਨਹੀਂ, ਮੇਰੀ ਉੱਥੇ ਵੀ ਬਹੁਤ ਵੈਲਿਊ ਵਧ ਗਈ, ਘਰ ਦੀ ਤਾਂ ਵੈਲਿਊ ਬੜੀ ਵਧ ਗਈ ਹੈ, ਤੇ ਇਹਦੇ 'ਚ ਮੈਂ ਕਿੱਦਾਂ ਕਢਾਵਾਂ? ਉਹਦੇ ਵਿੱਚ ਫਿਰ ਭਾਈ ਤੁਹਾਨੂੰ ਕਹਿ ਲਓ ਵੀ ਰੀਫਾਈਨੈਂਸ ਕਰਾਉਣਾ ਪੈਂਦਾ, ਜਿਹੜਾ ਕਿ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਾਂਗਾ ਅੱਜ, ਕਿਉਂਕਿ ਇਸ ਟਾਈਮ ਇੰਟਰਸਟਡ ਬਹੁਤ ਆ। ਹਾਂ, ਤੁਸੀਂ ਜਿਹੜਾ ਤੁਹਾਡਾ ਅੱਛਾ ਵਿਆਜ ਵਧਿਆ, ਚੰਗਾ ਤੁਹਾਨੂੰ ਮਿਲਿਆ ਹੋਇਆ,
ਉਹਨੂੰ ਰੱਖੋ। ਕੱਲ ਨੂੰ ਜਦੋਂ ਹੋਰ ਘਟ ਜਾਣਗੇ ਜਾਂ ਚੰਗੇ ਹੋ ਜਾਣਗੇ ਫਿਰ ਤੁਸੀਂ FHA ਨੂੰ ਕਨਵੈਨਸ਼ਨਲ ਦੇ ਵਿੱਚ ਕਨਵਰਟ ਕਰੋਗੇ, ਤੁਹਾਡੀ ਜਿਹੜੀ ਉਹ ਹੈਗੀ MIP ਉਹ ਉਦੋਂ ਤੁਹਾਡੀ ਜਿਹੜੀ ਕਿ ਉਹ ਮੁੱਕ ਸਕਦੀ ਹੈਗੀ। ਸੋ ਤੁਸੀਂ ਵਿੱਚ ਵੀ ਗੱਲ ਕੀਤੀ ਸੀ ਵੀ ਜਦੋਂ ਹੁਣ ਤੁਸੀਂ ਘਰ ਬਾਏ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਤੁਹਾਡੀ ਪਸੰਦ ਦਾ ਆਪਾਂ ਕਈ ਉਹ ਸਰਵਿਸ ਵੀ ਸ਼ੇਅਰ ਕੀਤੇ ਆਪਣੇ ਦਰਸ਼ਕਾਂ ਦੇ ਨਾਲ ਵੀ, ਸਰੋਤਿਆਂ ਦੇ ਨਾਲ ਵੀ ਬਹੁਤ ਸਾਰੇ ਲੋਕ ਅਨਹੈਪੀ ਆ ਆਪਣੇ ਉਹਨਾਂ ਡਿਸੀਜਨਸ ਤੋਂ ਉਸ ਟਾਈਮ ਦੇ ਉੱਤੇ, ਕਿਉਂਕਿ ਉਹਨਾਂ ਨੇ ਇਨਸਪੈਕਸ਼ਨਸ ਬਹੁਤ ਸਾਰੀਆਂ ਵੇਵ ਆਫ ਕਰਤੀਆਂ। ਹੁਣ ਘਰਾਂ ਦੇ ਵਿੱਚ ਉਹ ਪ੍ਰੋਬਲਮ ਜਿਹੜੀ ਉਹ ਆ ਰਹੀ ਆ। ਜੇ ਹੁਣ ਤੁਸੀਂ ਘਰ ਬਾਏ ਕਰ ਰਹੇ ਆ ਜਾਂ ਜਿੱਦਾਂ ਤੁਸੀਂ ਕਿਹਾ ਵੀ ਜੇ ਸਿਕਿਉਰ ਕਰਨਾ ਚਾਹੁੰਦੇ ਆ ਡਾਊਨ ਦਾ ਲਾਈਨ, ਤੁਸੀਂ ਉਹਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਆ, ਇਨਸਪੈਕਸ਼ਨ ਨੂੰ ਲੈ ਕੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਆ? ਹਾਂਜੀ, ਦੇਖੋ ਜਦੋਂ ਸਮਾਂ ਸੀਗਾ ਨਾ, ਲੋਕ ਕਾਫੀ ਕਹਿੰਦੇ ਸੀ ਭਾਜੀ ਇਨਸਪੈਕਸ਼ਨ ਵੇਵ ਕਰ ਦਿਓ। ਮੈਂ ਨਹੀਂ ਕੀਤੀ ਸੀ ਵੇਵ। ਮੈਂ ਡੀਲਸ ਬਹੁਤ ਲੂਜ਼ ਕੀਤੀਆਂ। ਮੈਂ ਰੀਅਲ estate ਦੇ ਡੀਲਸ ਬਹੁਤ, ਭਾਜੀ ਤੁਸੀਂ ਸਾਨੂੰ ਘਰ ਨਹੀਂ ਦੇ ਦਿੱਤਾ ਸੀ, ਅਸੀਂ ਇਨਸਪੈਕਸ਼ਨ ਨਹੀਂ ਕਰਨਾ ਹੈ, ਕਿਉਂਕਿ ਮੈਨੂੰ ਇਸ ਚੀਜ਼ ਦਾ ਸੀਗਾ ਖਤਰਾ ਵੀ ਕੱਲ੍ਹ ਨੂੰ ਇਹ ਗੱਲ ਮੇਰੇ 'ਤੇ ਆਉਣੀ, ਘਰ ਦੀ ਰੂਫ ਖਰਾਬ ਹੋ ਜਾਵੇ ਜਾਂ ਕੋਈ ਇਹੋ ਚੀਜ਼ ਨਿਕਲ ਆਵੇ ਵਿੱਚੋਂ ਦੀ ਨਾ। ਅਤੇ ਇੰਸਪੈਕਸ਼ਨਸ ਦੇਖਿਓ ਉਦੋਂ ਵੀ ਮੈਂ ਰਿਕਮੈਂਡ ਕਰਦਾ ਸੀ ਅਤੇ ਅੱਜ ਵੀ ਰਿਕਮੈਂਡ ਕਰਨਾ ਅਤੇ ਕੱਲ੍ਹ ਨੂੰ ਵੀ ਰਿਕਮੈਂਡ ਕਰਾਂਗੇ, ਕਿਉਂਕਿ ਜਿਹੜੀ ਸਾਡੀਆਂ ਅੱਖਾਂ, ਸਾਡੀਆਂ ਨਜ਼ਰਾਂ ਹੈਗੀਆਂ ਨਾ, ਅਸੀਂ ਸੋਹਣੀ ਚੀਜ਼ ਨੂੰ ਦੱਸ ਨਹੀਂ ਸਕਦੇ ਵੀ ਇਹ 'ਚ ਪ੍ਰੋਬਲਮ ਕੀ ਹੈਗੀ ਹੈ। ਹੁਣ ਜਿਹੜੇ ਬੰਦੇ ਨੂੰ ਲਾਇਸੈਂਸ ਮਿਲਿਆ ਹੋਇਆ ਜਾਂ ਜਿਹੜਾ ਬੰਦਾ ਹੋਮ ਇੰਸਪੈਕਟਰ ਹੈਗਾ, ਉਹਨੇ ਜਾ ਕੇ ਹਰ ਚੀਜ਼ ਆਪਣੀ ਤਸੱਲੀ ਨਾਲ ਚੈੱਕ ਕਰਕੇ ਤੁਹਾਨੂੰ ਰਿਪੋਰਟ ਦੇਣੀ ਵੀ ਇੱਥੇ ਆਹ ਪ੍ਰੋਬਲਮਸ ਹੈਗੀਆਂ। ਠੀਕ ਹੈ। ਸੋ ਜਿਨ੍ਹਾਂ ਨੇ ਉਦੋਂ ਵੇਵ ਕੀਤੀਆਂ ਸੀਗੀਆਂ, ਹੁਣ ਕੁਛ ਇੱਕ ਉਹਨਾਂ ਨੂੰ ਪ੍ਰੋਬਲਮ ਜ਼ਰੂਰ ਚੱਲ ਰਹੀਆਂ ਹੈਗੀਆਂ, ਬਟ ਮੈਂ ਰਿਕਮੈਂਡ ਕਰਨਾ ਹਮੇਸ਼ਾ ਅੱਜ ਵੀ, ਜੇ ਤੁਸੀਂ ਕੋਈ ਘਰ ਲੈਣਾ ਚਾਹੁੰਦੇ ਜੇ ਤੇ ਘਰ ਦੀਆਂ ਇੰਸਪੈਕਸ਼ਨਸ ਤੁਸੀਂ ਜ਼ਰੂਰ ਕਰਾਓ। ਵੈਰੀ ਇੰਪੋਰਟੈਂਟ, ਕਿਉਂਕਿ ਇਹ ਕੋਈ ਛੋਟੀ ਮੋਟੀ ਗੱਡੀ ਨਹੀਂ ਹੈਗੀ। ਇਹ ਘਰ ਹੈਗਾ ਜਿਹੜਾ ਕਿ ਜਿਹਦੀ 4 ਲੱਖ 5 ਲੱਖ 7 ਲੱਖ ਦੀ ਤੁਸੀਂ ਚੀਜ਼ ਲੈ ਰਹੇ ਹੋ। ਤੁਸੀਂ ਕੋਈ ਨਹੀਂ, ਮੈਂ ਦੇਖ ਲਊਂਗਾ, ਮੈਂ ਦੇਖਣਾ ਕੁਝ ਨਹੀਂ ਹੈਗਾ, ਬਾਅਦ 'ਚ ਤੁਹਾਡੇ ਪੈਸੇ ਲੱਗਣੇ। ਸੋ ਬਚ ਕੇ ਚਲੋ, ਹਿਸਾਬ ਨਾਲ ਚੱਲੋ। ਜਿਹੜੇ ਰੂਲ ਬਣੇ ਹੋਏ ਆ, ਜਿਹੜੇ ਤੁਹਾਡੇ ਵਾਸਤੇ ਸਹੂਲਤਾਂ ਬਣੀਆਂ ਹੋਈਆਂ, ਫਾਇਦਾ ਹੈ ਜਿਨ੍ਹਾਂ ਦਾ, $250-300 ਜਾਂ $150 ਦੀ ਇੱਕ ਚੈੱਕ ਲੈ ਕੇ ਤੁਹਾਡੇ ਘਰ ਦੀ ਇੰਸਪੈਕਸ਼ਨ ਹੋ ਸਕਦੀ ਹੈ, ਤੇ ਜ਼ਰੂਰ ਕਰਵਾਓ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਪਰ ਆਈ ਥਿੰਕ ਇਹਦੇ ਵਿੱਚ ਫਿਰ ਅੰਡਰਲਾਈਨ ਗੱਲ ਅਜੇ ਵੀ ਜਿਹੜੀ ਅਫੋਰਡੇਬਿਲਿਟੀ ਨੂੰ ਲੈ ਕੇ ਹੀ ਜਿਹੜੀ ਉਹ ਚੱਲ ਰਹੀ ਆ ਕਿ ਕਿਉਂਕਿ ਹੁਣ ਜਿੱਦਾਂ ਤੂੰ ਕਿਹਾ ਵੀ ਮਾਰਕੀਟ ਚਲੋ ਥੋੜ੍ਹੀ ਜਿਹੀ ਤਾਂ ਟਾਈਟ ਹੈਗੀ ਆ, ਉਹ ਵੀ ਬਹੁਤ ਘੱਟ ਲੋਕ ਪਹਿਲੋਂ ਦੇ ਮੁਕਾਬਲੇ ਜਿਹੜੇ ਕਾਫੀ ਘੱਟ ਲੋਕ ਜਿਹੜੇ ਆ ਇਸ ਪਾਸੇ ਵੱਲ ਨੂੰ ਬਾਏ ਕਰਨ ਵੱਲ ਨੂੰ ਜਾ ਰਹੇ ਆ। ਕੀ ਜਿਹੜੇ ਹੁਣ ਲੈਂਡਰਸ ਆ ਉਹ ਕੋਈ ਆਪਣੀਆਂ ਕੰਡੀਸ਼ਨਸ ਨੂੰ ਥੋੜ੍ਹੀ ਬਹੁਤੀਆਂ ਵੇਵ ਆਫ ਕਰਦੇ ਆ ਜਾਂ ਢਿੱਲ ਕਰਦੇ ਆ ਜਦੋਂ ਤੁਸੀਂ ਲੋਨਸ ਦੇ ਲਈ ਅਪਲਾਈ ਕਰਦੇ ਆ, ਜਾਂ ਉਹ ਐਜ਼ ਇਟ ਇਜ਼ ਜਾਂ ਉਹ ਸਖਤ ਤੇ ਸਖਤੀ ਆ ਵੀ ਨਹੀਂ ਅਸੀਂ ਕੋਈ ਇਦਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ? ਹਾਂਜੀ, ਜਿਹੜੇ ਤੇ ਜਨਰਲ ਰੂਲਸ ਹੈਗੇ ਆ ਡੈਟ ਟੂ ਇਨਕਮ ਵਾਲੇ, ਇਨਕਮ ਰਿਕੁਆਇਰਮੈਂਟਸ ਕਹਿ ਲਓ, ਕ੍ਰੈਡਿਟ ਸਕੋਰ ਰਿਕੁਆਇਰਮੈਂਟਸ ਕਹਿ ਲਓ, ਉਹਨਾਂ ਵਿੱਚ ਕੁਝ ਜ਼ਿਆਦਾ ਛੂਟ ਨਹੀਂ ਹੈਗੀ। ਬਟ ਇਹ ਹੈ ਵੀ ਲੈਂਡਰਸ ਨੂੰ ਵੀ ਅੱਜ ਕੱਲ੍ਹ ਲੋਨ ਨਹੀਂ ਲੱਭਦੇ। ਅਸੀਂ ਵੀ ਲੋਨ ਲੱਭਦੇ ਹੋਏ, ਕਿਸੇ ਨੇ ਲੋਨ ਕਰਾਉਣਾ ਸਾਨੂੰ ਕਾਲ ਕਰੋ, ਅਸੀਂ ਤੁਹਾਡਾ ਲੋਨ ਕਰਾਂਗੇ, ਤੇ ਉਹਦੇ ਕਾਰਨ ਥੋੜ੍ਹੀਆਂ ਬਹੁਤੀਆਂ ਲੈਫਟ ਰਾਈਟ ਹੋ ਜਾਂਦੇ ਆ। ਪਰ ਜਿਹੜੀਆਂ ਮੈਜੋਰਟੀ ਆਫ ਦੀਆਂ ਗਾਈਡਲਾਈਨਸ ਹੈਗੀਆਂ ਵੀ ਜੀ, ਉਹਨਾਂ ਵਿੱਚ ਕੋਈ ਜ਼ਿਆਦਾ ਛੂਟ ਨਹੀਂ ਹੈਗੀ। ਪਰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਦਾਂ ਹੀ ਜੇ ਵਿਆਜ ਵਧੇ, ਸ਼ਾਇਦ ਕੁਝ ਇੱਕ ਢਿੱਲ ਹੋ ਜਾਵੇ 2-4 ਚੀਜ਼ਾਂ ਦੇ ਵਿੱਚ, ਪਰ ਇਸ ਵੇਲੇ ਦੇ ਆਰ ਸਟਿਲ ਦ ਸੇਮ। ਔਰ ਅਸੀਂ ਇਸ ਚੀਜ਼ ਨੂੰ ਇਨਕਰੇਜ ਵੀ ਕਰਨੇ ਆ ਵੀ ਜਿਹੜੀਆਂ ਗਾਈਡਲਾਈਨਸ ਬਣੀਆਂ ਹੋਈਆਂ ਨਾ, ਉਹ ਸਹੀ ਬਣੀਆਂ ਹੋਈਆਂ, ਕਿਉਂਕਿ ਇਸ ਮਾਰਕੀਟ ਨੂੰ ਮੈਂ ਉਦੋਂ ਵੀ ਦੇਖਿਆ ਸੀਗਾ ਜਦੋਂ ਕ੍ਰੈਸ਼ ਹੋਈ ਸੀਗੀ, ਤੇ ਅੱਜ ਵੀ ਦੇਖਣਾ। ਤੇ ਮੈਂ ਹਮੇਸ਼ਾ ਸਭ ਨੂੰ ਇਹੀ ਕਹਿਣਾ ਚਾਹਾਂਗਾ ਵੀ ਜਿਹੜੇ ਰੂਲਸ ਬਣੇ ਉਹ ਤੁਹਾਡੀ ਸਿਕਿਉਰਿਟੀ ਵਾਸਤੇ ਬਣੇ ਹੈਗੇ, ਤੁਹਾਡੀ ਘਰ ਦੀ ਜਿਹੜੀ ਸਿਕਿਉਰਿਟੀ, ਮਤਲਬ ਕਿ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ ਉਹਨੂੰ ਸੇਫ ਕਰਨ ਲਈ ਬਣੇ ਹੋਏ ਹੈ। ਇਹ ਨਾ ਹੋਏ ਵੀ ਹਰ ਇੱਕ ਜਿਹੜਾ ਵੀ ਅਪਲਾਈ ਕਰਨ ਨੂੰ ਅਸੀਂ ਲੋਨ ਦੇ ਦਈਏ, ਇਹ ਵੀ ਗੱਲ ਨਹੀਂ ਹੈਗੀ। ਯੂ ਮਸਟ ਕੁਆਲੀਫਾਈ। ਰੀਜ਼ਨ ਬੀਇੰਗ, ਹੁਣ ਜੇ ਕੋਈ ਬੰਦਾ ਬਹੁਤ ਕੁਆਲੀਫਾਈਡ ਹੈਗਾ, ਮਿਹਨਤ ਕਰਕੇ ਉਹਨੇ ਆਪਣੇ ਪੈਸੇ ਜੋੜ ਕੇ ਘਰ ਲਿਆ, ਇੱਕ ਬੰਦਾ ਵੈਸੇ ਕਹਿੰਦਾ ਤੁਸੀਂ ਮੈਨੂੰ ਵੈਸੇ ਘਰ ਲਿਆ ਦਿਓ, ਕੋਈ ਗੱਲ ਨਹੀਂ ਦੇਖੀ ਜਾਊਗੀ, ਹੈ ਨਾ। ਹੁਣ ਜਿਹੜੇ ਬੰਦੇ ਨੇ ਸਹੀ ਘਰ ਲਿਆ, ਉਹ ਰੂਲਸ ਦੇ ਮੁਤਾਬਿਕ ਚੱਲਿਆ, ਤੇ ਉਹ ਮਾਰਕੀਟ ਨੂੰ ਪ੍ਰੋਟੈਕਟ ਕਰਦਾ, ਸਾਰਿਆਂ ਦੀ ਸੇਫਟੀ ਵਾਸਤੇ ਹੈਗਾ ਵੀ ਕੱਲ੍ਹ ਨੂੰ ਇਹ ਦੁਬਾਰਾ ਤੋਂ ਕ੍ਰੈਸ਼ ਨਾ ਹੋਵੇ। ਸੋ ਰੂਲਸ ਆਰ ਅ ਗੁੱਡ ਥਿੰਗ, ਵਨ ਮਸਟ ਫੋਲੋ ਦ ਰੂਲਸ। ਔਰ ਸਹੀ ਰੂਲਸ ਬਣੇ ਹੋਏ, ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ। ਹਾਂ, ਇਹ ਸਾਨੂੰ ਕਾਲਾਂ ਜ਼ਰੂਰ ਆਉਂਦੇ ਕਿ ਭਾਈ ਤੁਸੀਂ ਕਾਗਜ਼ ਬੜੇ ਮੰਗ ਲਏ। ਕਾਗਜ਼ ਮੈਂ ਨਹੀਂ ਮੰਗਦਾ, ਕਾਗਜ਼ ਅੰਡਰਰਾਈਟਰ ਮੰਗਦਾ, ਬੈਂਕ ਵਾਲੇ ਮੰਗਦੇ। ਹਾਂ, ਅੰਡਰਰਾਈਟਰ ਕੋਲ ਕਿ ਦੇਖੋ ਤੁਸੀਂ ਡਾਊਨ ਪੇਮੈਂਟ ਜ਼ਰੂਰ ਲਾਈਏ, ਪਰ ਅਸਲੀ ਜਿਹੜਾ ਮੋਟਾ ਪੈਸਾ ਉਹ ਤਾਂ ਬੈਂਕ ਦਾ ਹੀ ਹੈਗਾ ਨਾ। ਹਾਂ, ਅਜੇ ਤਾਂ ਉਹਨਾਂ ਕੋਲ ਲੈ ਰਹੇ ਆ ਆਪਾਂ, ਉਹਨਾਂ ਕੋਲ ਲੈ ਰਹੇ ਨਾ, ਉਹਨਾਂ ਨੇ ਤਾਂ ਮੇਕ ਸ਼ੋਰ ਕਰਨਾ ਹੀ ਕਰਨਾ ਵੀ ਸਾਡੇ ਜਿਹੜੇ ਪੈਸੇ ਅਸੀਂ ਦੇ ਰਹੇ ਹਾਂ ਵੀ ਇਹ ਸਹੀ ਦੇ ਰਹੇ ਹਾਂ ਕਿ ਗਲਤ ਨਹੀਂ ਦੇ ਰਹੇ, ਐਵੇਂ ਤਾਂ ਨਹੀਂ ਵੰਡ ਨਹੀਂ ਰਹੇ ਹੋ। ਉਹਨਾਂ ਨੇ ਤੁਹਾਨੂੰ ਦੇ ਰਹੇ, ਤੁਸੀਂ ਕੁਆਲੀਫਾਈ ਕਰਦੇ ਹੋ। ਤੁਸੀਂ ਕੁਆਲੀਫਾਈ ਕਿੱਦਾਂ ਕਰਨਾ, ਇਸ ਚੀਜ਼ ਵਾਸਤੇ ਸਾਨੂੰ ਪੁੱਛੋ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਸਾਨੂੰ ਜੇ ਲੱਗੇ ਵੀ ਤੁਹਾਨੂੰ ਭਾਈ ਤੁਹਾਡੀ ਇਨਕਮ ਇੱਥੇ ਘੱਟ ਸੀਗੀ, ਇੱਥੇ ਇੰਨੀ ਚਾਹੀਦੀ ਹੈਗੀ ਹੈ, ਜਾਂ ਤੁਹਾਨੂੰ ਆਹ ਚੀਜ਼ਾਂ ਨੂੰ ਤੁਸੀਂ ਪੇ ਆਫ ਕਰ ਦਿਓ, ਜਾਂ ਤੁਸੀਂ ਗੱਡੀ ਨਾ ਲਓ, ਜਦੋਂ ਘਰ ਆਏ ਤਾਂ ਗੱਡੀ ਥੋੜ੍ਹੀ ਵੇਟ ਕਰ ਲਓ,
ਆ ਚੀਜ਼ ਉਹ ਸਾਡਾ ਕੰਮ ਤੁਹਾਨੂੰ ਗਾਈਡ ਸਲਾਹ ਦੇਣਾ। ਹਾਂ, ਤੁਹਾਨੂੰ ਸਹੀ ਰਾਹ ਪਾਉਣਾ। ਕਈ ਤੇ ਰਾਈਟ ਹੁੰਦੇ ਤੇ ਕਈ ਅਸੀਂ 6 ਮਹੀਨੇ ਬਾਅਦ ਵੀ ਲੋਨ ਕਰਨੇ ਆ। ਰੀਜ਼ਨ ਬੀਇੰਗ ਕਿ the file has to be right. It has to be a qualified file. So that's what it is. ਤੇ ਕੀ ਕੰਟੈਕਟ ਕਿੱਦਾਂ ਕਰਨਾ ਹੈ, ਨੰਬਰ ਵਗੈਰਾ ਉਹ ਵੀ ਸ਼ੇਅਰ ਕਰੋ। ਜ਼ਰੂਰ ਭਾਜੀ। ਸੋ ਜਿਵੇਂ ਅਸੀਂ ਪਹਿਲਾਂ ਵੀ ਕਾਫੀ ਮੈਂ ਜ਼ਿਕਰ ਕਰਨਾ ਵੀ ਮੈਂ ਹਮੇਸ਼ਾ ਆਪਣਾ ਪਰਸਨਲ ਨੰਬਰ ਹੀ ਦਿੰਦਾ ਵੀਰ ਜੀ 559 905 2575 ਨੰਬਰ ਹੈਗਾ ਮੇਰਾ। ਇਸ ਨੰਬਰ 'ਤੇ ਤੁਸੀਂ ਕਾਲ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਵੌਇਸ ਮੇਲ ਵੀ ਛੱਡ ਸਕਦੇ ਹੋ ਔਰ ਮੈਂ ਵਿਦਿਨ ਆਵਰ ਜਾਂ 2 ਆਵਰਸ ਵਿੱਚ ਤੁਹਾਨੂੰ ਕਾਲ ਬੈਕ ਕਰਨਾ। ਮੇਰਾ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਅਗਲੇ ਹਫਤੇ ਕਾਲ ਕਰੂੰਗਾ। ਜੇ ਮੇਰਾ ਕਾਲ ਮਿਸ ਕਰ ਦਿੰਦਾ ਤੇ ਮੈਂ ਤੁਹਾਨੂੰ ਕਾਲ ਬੈਕ ਕਰਾਂਗਾ। 559 905 2575 ਮੇਰਾ ਨੰਬਰ ਹੈਗਾ ਜੀ। ਸੋ ਬਿਲਕੁਲ, ਸੋ ਕਾਫੀ ਜਿਹੜੀਆਂ ਇਹਨਾਂ ਨੇ ਅੱਜ ਆਪਾਂ ਨੂੰ ਮੋਹਨ ਚੀਮਾ ਜੀ ਨੇ ਜਾਣਕਾਰੀਆਂ ਦਿੱਤੀਆਂ ਆ। ਸੋ ਧਿਆਨ ਦੇ ਨਾਲ ਜਿਹੜਾ ਉਹ ਜ਼ਰੂਰ ਸੁਣਦੇ ਰਿਹਾ ਕਰੋ। ਤੁਹਾਨੂੰ ਆਪਾਂ ਇਹ ਨਹੀਂ ਕਹਿ ਰਹੇ ਵੀ ਕੋਈ ਵੀ ਹੁਣੇ ਹੀ ਜਿਹੜਾ ਖਰੀਦੋ, ਅਫੋਰਡੇਬਿਲਟੀ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਪਣਾ ਦੇਖੋ। ਬਾਕੀ ਸਲਾਹ ਦੇ ਲਈ ਜ਼ਰੂਰ ਮੋਹਨ ਚੀਮਾ ਜੀ ਦੇ ਨਾਲ ਤੁਸੀਂ ਕੰਟੈਕਟ ਕਰੋ, ਨੰਬਰ ਸੇਵ ਕਰਕੇ ਰੱਖੋ। ਅੱਜ ਨਹੀਂ ਲੈਣਾ, ਡਾਊਨ ਦਾ ਲਾਈਨ 6 ਮਹੀਨਿਆਂ ਨੂੰ ਲੈਣਾ, ਸਾਲ ਨੂੰ ਲੈਣਾ, ਚਾਹੇ ਤੁਸੀਂ ਹੁਣ ਵੀ ਆਪਣੀ ਫਾਈਲ ਲਾਈ ਆ, ਕੋਈ ਸਲਾਹ ਲੈਣੀ ਆ, ਸੈਕਿੰਡ ਓਪੀਨੀਅਨ ਲੈਣਾ ਆ, ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਹਰ ਤਰ੍ਹਾਂ ਦੇ ਲੋਨਸ ਇਹ ਕਰਦੇ ਨੇ, ਹੋਮ ਲੋਨਸ, ਕਮਰਸ਼ੀਅਲ, ਐਗ ਲੋਨਸ, ਇਹ ਸਾਰਾ ਕੰਮ ਜਿਹੜਾ ਉਹ ਇਹਨਾਂ ਦੀ ਪੂਰੀ ਜਿਹੜੀ ਆ ਆਫਿਸ ਦੇ ਵਿੱਚ ਸਾਰੇ ਜਣੇ ਵੱਖ-ਵੱਖ ਕਰ ਰਹੇ ਆ। ਬਾਕੀ ਘਰ ਤੁਸੀਂ ਵੇਚਣਾ ਚਾਹੁੰਦੇ ਆ, ਬਾਏ ਕਰਨਾ ਚਾਹੁੰਦੇ ਆ, ਰੀਅਲ estate ਦੇ ਲਈ ਵੀ ਇਹ ਤੁਹਾਡੀ ਜਿਹੜੀ ਉਹ ਬਿਲਕੁਲ ਮਦਦ ਕਰਦੇ ਆ। ਤੁਸੀਂ ਮੋਹਨ ਚੀਮਾ ਜੀ ਦੇ ਨਾਲ ਜ਼ੈਂਡਰ ਮਾਰਗੇਜ ਰੀਅਲ estate ਦੇ ਨਾਲ ਤੁਸੀਂ ਕੰਟੈਕਟ ਆ ਉਹ ਡੈਫੀਨੇਟਲੀ ਕਰ ਸਕਦੇ ਆ। ਇੱਕ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਮੋਹਨ ਚੀਮਾ ਭਾਜੀ ਵੀ ਆਪਾਂ ਕਈ ਵਾਰੀ ਦੇਖਦੇ ਆ ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ, ਹਰ ਇੱਕ ਜਾਣਾ ਉਹ ਦੇਖਦਾ ਆ, ਹਰ ਇੱਕ ਜਾਣਾ ਮਾਰਕੀਟ ਨੂੰ ਆਪਣੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਆ। ਇੱਕ ਪਾਸੇ ਆਪਾਂ ਇਹ ਵੀ ਗੱਲ ਕੀਤੀ ਜਿੱਦਾਂ ਵੀ ਜੇ ਇੰਟਰਸਟ ਰੇਟ ਡਾਊਨ ਹੁੰਦੇ ਆ ਤਾਂ ਘਰਾਂ ਦੇ ਪ੍ਰਾਈਸ ਵੱਧ ਵੀ ਸਕਦੇ ਆ। ਵੀ ਇਹ ਹੁੰਦਾ ਵੀ ਜਦੋਂ ਬਾਇਰ ਜ਼ਿਆਦਾ ਆਉਂਦਾ ਤੇ ਓਬਵੀਅਸਲੀ ਡਿਮਾਂਡ ਐਂਡ ਸਪਲਾਈ ਦੀ ਆ। ਦੂਜੇ ਪਾਸੇ ਆਪਾਂ ਨਾਲ ਦੇ ਨਾਲ ਇਹ ਵੀ ਦੇਖਦੇ ਆ ਵੀ ਕਈਆਂ ਨੇ ਰੇਟ ਕੱਟਸ ਵੀ ਜਿਹੜੇ ਉਹ ਲਾਏ ਹੁੰਦੇ ਆ। ਸੋ ਇਹ ਕਿੱਦਾਂ ਜਸਟੀਫਾਈ ਹੁੰਦਾ ਹੈ? ਸੋ ਇਹ ਕਿੱਦਾਂ ਚੀਜ਼ ਜਿਹੜੀ ਉਹ ਚੱਲਦੀ ਆ? ਬਿਲਕੁਲ ਤੁਸੀਂ ਸਹੀ ਫਰਮਾਇਆ। ਜੇ ਤੇ ਦੇਖੋ ਵਿਆਜ ਘਟੂਗਾ ਤੇ ਘਰਾਂ ਦੇ ਪ੍ਰਾਈਸ ਵਧਣਗੇ, ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੀ। ਮੈਂ ਅੱਜ ਇਹ ਗੱਲ ਕਹਿ ਦਿੰਦਾ, ਇਹ ਹੋਣਾ ਇਦਾਂ ਹੀ ਹੈਗਾ। ਵਿਆਜ ਥੱਲੇ ਆਉਣੇ ਆ, ਇਲੈਕਸ਼ਨ ਆ ਰਹੇ ਹੈਗੇ ਆ, ਸਰਕਾਰ ਨੇ ਵੋਟਾਂ ਖਰੀਦਣੀਆਂ ਜਾਂ ਲੈਣੀਆਂ ਹੈਗੀਆਂ। ਚਲੋ ਅਸੀਂ ਖਰੀਦਾਂ ਅਸਲੀਅਤ ਤੇ ਖਰੀਦਦੇ ਪਏ ਨੇ, ਇਹ ਵੀ ਖਰੀਦਦਾਰੀ ਹੈਗੀ ਆ। ਅਸੀਂ ਤੇ ਸਾਫ਼ ਕਹਿ ਦਿੰਦੇ ਇੱਦਾਂ ਹੁੰਦਾ। ਇਹਨਾਂ ਨੇ ਘਟਾ ਕੇ ਨਾ ਰੇਟ ਰੂਟ ਤੇ ਤੁਹਾਡੀਆਂ ਵੋਟਾਂ ਸਭ ਨੇ ਲੈ ਲੈਣੀਆਂ ਤੇ ਸਭ ਨੇ ਖੁਸ਼ ਹੋ ਜਾਣਾ 2 4 6 ਮਹੀਨਿਆਂ ਵਾਸਤੇ ਵੀ ਵਿਆਜ ਘਟ ਗਏ। ਬਟ ਡੈਫੀਨਿਟਲੀ ਜੇ ਵਿਆਜ ਘਟੇ ਤੇ ਜਿਹੜੀਆਂ ਪ੍ਰਾਈਸਿਸ ਉਹ ਵਧਣਗੀਆਂ ਕਿਉਂਕਿ ਫਿਰ ਬਾਇਰ ਜਿਵੇਂ ਤੁਸੀਂ ਕਿਹਾ ਸਪਲਾਈ ਡਿਮਾਂਡ ਦੀ ਗੱਲ ਹੈਗੀ ਹੈ। ਜਿਹੜੇ ਦੇਖੋ ਮਾਰਕੀਟ ਦੇ ਵਿੱਚ ਘਰ ਜ਼ਿਆਦਾ ਹੈ ਨਹੀਂ ਕਿ ਇਸ ਚੀਜ਼ ਦਾ ਤੁਸੀਂ ਖਿਆਲ ਰੱਖੋ। ਅੱਜ ਤੁਹਾਨੂੰ ਜ਼ਰੂਰ ਲੱਗਦਾ ਹੋਵੇ ਵੀ ਤੁਹਾਡੀ ਕਲੋਨੀ ਦੇ ਵਿੱਚ ਕੋਈ ਘਰ ਲੱਗਾ ਉਹ ਨਹੀਂ ਵਿਕ ਰਿਹਾ, ਤੁਹਾਨੂੰ ਅੱਜ ਲੱਗ ਰਿਹਾ। ਤੁਸੀਂ ਵੇਟ ਕਰੋ ਜਿੱਦਣ ਇਹ ਵਿਆਜ ਥੱਲੇ ਆ ਗਏ ਨਾ 5 ਕਿਤੇ ਲੱਗੇ ਛਾਗੇ ਤੇ ਤੁਹਾਡੇ ਲੱਗੇ ਤੁਹਾਨੂੰ ਘਰ ਲੱਭਣੇ ਨਹੀਂ। ਕਿਉਂਕਿ ਜਿਨ੍ਹਾਂ ਨੇ 3% ਤੇ ਕਰਾਏ ਉਹਨਾਂ ਦੇ ਵੇਚਣੇ ਨਹੀਂ ਹੈਗੇ। ਨਵੇਂ ਘਰ ਦੀ ਸਪੀਡ ਨਾਲ ਜੇ ਬਣਦੇ ਨਹੀਂ ਪਏ। ਸੋ ਜਿਹੜੀ ਇਨਵੈਂਟਰੀ ਦੀ ਸ਼ਾਰਟੇਜ ਹੈ ਨਾ, ਇਹ ਅਮਰੀਕਾ ਵਿੱਚ ਕਾਫੀ ਸਮੇਂ ਤੋਂ ਚੱਲ ਰਹੀ ਸੀਗੀ, ਹੁਣ ਹੋਰ ਵੱਧ ਗਈ ਹੈਗੀ। ਸੋ ਜੇ ਵਿਆਜ ਘਟੇ ਤੇ ਪ੍ਰਾਈਸਿਸ ਘਰਾਂ ਦੀਆਂ ਵਧਣਗੀਆਂ। ਹਾਂ, ਤੁਹਾਡਾ ਇੱਕ ਹੋਰ ਵੀ ਨਜ਼ਰੀਆ ਤੁਸੀਂ ਜਿਵੇਂ ਪੇਸ਼ ਕੀਤਾ ਵੀ ਕਈ ਇਸ ਵੇਲੇ ਘਰਾਂ ਦੇ ਪ੍ਰਾਈਸ ਨੂੰ ਘਟਾ ਵੀ ਰਹੇ ਨੇ। ਦੇਖੋ ਵੀਰ ਜੀ, ਇਸ ਤਰ੍ਹਾਂ ਹੈਗਾ ਵੀ ਕਈਆਂ ਨੂੰ ਲੋੜ ਪੈ ਜਾਂਦੀ ਹੈ। ਕਿਸੇ ਨੇ ਕੋਈ ਮੈਂ ਭਾਜੀ ਗੈਸ ਸਟੇਸ਼ਨ ਖਰੀਦਣਾ ਹੈਗਾ ਜਾਂ ਮੈਂ ਕੋਈ ਲਿਕਰ ਸਟੋਰ ਲੈਣਾ ਹੈਗਾ, ਮੈਂ ਘਰ ਲਾਇਆ ਸੀਗਾ 4 ਮਹੀਨੇ ਪਹਿਲਾਂ, ਇੰਨੀ ਪੈਸਾ ਨਹੀਂ ਵਿਕਿਆ। ਹੁਣ ਉਹ ਕਹਿੰਦੇ ਵੀ ਤੁਸੀਂ ਭਾਜੀ ਇਹਨੂੰ 30,000 ਘਟਾ ਦਿਓ, ਤੁਸੀਂ ਮੈਨੂੰ ਆਫਰ ਲਿਆ ਕੇ ਦਿਓ, ਮੈਂ ਵੇਚ ਦੇਣਾ। ਠੀਕ ਹੈ। ਸੋ ਇਹੋ ਜਿਹੇ ਵੀ ਹੈਗੇ ਪਰ ਇੰਨੇ ਜ਼ਿਆਦਾ ਨਹੀਂ ਹੈਗੇ। ਉਹ ਫਿਰ ਲੋੜ ਦੀ ਗੱਲ ਆ ਗਈ, ਜੇ ਕਿਸੇ ਨੂੰ ਲੋੜ ਹੈਗੀ ਹੈ ਪੈਸਿਆਂ ਦੀ ਤਾਂ ਉਹਨੇ ਉਹ ਘਰ ਨੂੰ ਕਹਿ ਲਓ ਵੀ ਵੇਚਣਾ ਹੈਗਾ, ਉਦੋਂ ਫਿਰ ਤੁਹਾਨੂੰ ਪ੍ਰਾਈਸ ਚਲੋ ਵੀ ਘੱਟ ਨਜ਼ਰ ਆਉਂਦੀ ਹੈ। ਪਰ ਮੈਜੋਰਟੀ ਆਫ ਦੀ ਪੀਪਲ ਉਹ ਘਰਾਂ ਨੂੰ ਆਪਣੇ ਪੈਸੇ ਨੂੰ ਨਹੀਂ ਘਟਾ ਰਿਹਾ ਸੀ। ਤੇ ਕੀ ਰਾਈਟ ਨਾਓ ਜੇ ਕੋਈ ਘਰ ਬਾਏ ਕਰਨ ਬਾਰੇ ਸੋਚ ਲਿਆ ਕਿ ਨਿਊਲੀ ਬਿਲਡ ਹਾਊਸਿਸ, ਕਿਉਂਕਿ ਜਿੱਦਾਂ ਆਪਾਂ ਕੀਤਾ ਚਾਹੇ ਕੋਈ ਵੀ ਹੈਗੇ ਨੇ ABC ਜਿਹੜੀਆਂ ਵੀ ਕੰਪਨੀਜ਼ ਬਿਲਡਰਸ ਬਣਾਉਂਦੇ ਆ, ਉਹ ਬਾਏ ਕਰਨ ਦਾ ਜ਼ਿਆਦਾ ਫਾਇਦਾ ਹੁੰਦਾ ਆ? ਦੂਜੇ ਘਰ ਜਿਹੜੇ ਪਹਿਲਾਂ ਚੱਲ ਰਹੇ ਉਹ ਬਾਏ ਫਾਇਦਾ ਹੁੰਦਾ? ਕਿਉਂਕਿ ਉਹ ਵੀ ਬੜੇ ਮੋਟੀਵੇਟਡ ਆ ਵੀ ਜਿਹੜੇ ਨਵੇਂ ਬਣੇ ਉਹ ਸੈੱਲ ਕਰ ਲਈਏ ਜਲਦੀ। ਬਹੁਤ ਅੱਛਾ ਸਵਾਲ ਤੁਹਾਡਾ ਭਾਜੀ, ਆਮ ਗਲੈਡ ਯੂ ਆਸਕਡ। ਦੇਖੋ ਇਸ ਤਰ੍ਹਾਂ ਹੈਗਾ, ਇਹ ਜਿਹੜੀ ਘਰ ਲੈਣਾ ਨਾ ਇੱਕ ਤੁਹਾਡੀ ਆਪਣੀ ਸੋਚ ਹੁੰਦੀ ਹੈ। ਹੁਣ ਜਿਵੇਂ ਗੱਡੀ ਲੈਣ ਜਾਈਏ, ਕੋਈ ਕਹਿੰਦਾ ਯਾਰ ਬ੍ਰਾਂਡ ਨਿਊ ਲੈਣੀ ਭਾਵੇਂ ਜੋ ਮਰਜ਼ੀ ਹੋਵੇ, ਕੋਈ ਕਹਿੰਦਾ ਯਾਰ ਯੂਜ਼ ਲੈਣੀ ਭਾਵੇਂ ਜੋ ਮਰਜ਼ੀ ਹੋ ਜਾਵੇ। ਘਰਾਂ ਦੇ ਵਿੱਚ ਜਿਹੜੀਆਂ 1-2 ਚੀਜ਼ਾਂ ਮੈਂ ਖੁਦ ਐਕਸਪੀਰੀਅੰਸ ਵੀ ਕੀਤੀਆਂ। ਮੈਂ ਵੀ ਇੱਕ ਨਵੇਂ ਘਰ 2 ਸ਼ੂ ਆ ਕੇ ਲਏ ਸੀਗੇ। ਨਵੇਂ ਘਰ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖੋ, ਤੁਹਾਨੂੰ ਘਰ ਜ਼ਰੂਰ ਸੋਹਣਾ ਲੱਗਦਾ, ਪਰ ਜਦੋਂ ਤੁਸੀਂ ਘਰ ਲੈਂਦੇ ਹੋ ਤੁਸੀਂ ਘੱਟ ਤੋਂ ਘੱਟ ਵੀ ਕੁਛ ਖਰਚੇ ਜਾਂ ਪੈਸਾ ਜੋੜ ਕੇ ਰੱਖੋਗੇ। ਤੁਹਾਨੂੰ ਪਰਦੇ ਲਵਾਉਣੇ ਪੈ ਜਾਣੇ ਆ, ਪਿੱਛੇ ਬੈਕ ਯਾਰਡ ਬਣਾਉਣਾ ਪੈ ਜਾਊਗਾ। ਕਹਿੰਦੇ ਭਾਈ ਸਾਨੂੰ ਬੈਕ ਯਾਰਡ ਬੜਾ ਵੱਡਾ ਮਿਲ ਗਿਆ, 10,000 ਸਕੁਅਰ ਫੁੱਟ ਦਾ ਘਰ ਸੀ, ਬੈਕ ਯਾਰਡ ਪਿੱਛੇ ਬੜਾ ਵੱਡਾ।
ਪਤਾ ਨੀ 2 ਮਿੱਟੀ ਸਾਲ ਹੋਈ ਆ। ਬਾਅਦ 2 ਸਾਲ ਬਾਅਦ ਫਿਰ ਦੇਖਣ ਜਾਂਦਾ ਉੱਥੇ ਦਾ ਉੱਥੇ ਹੀ ਹੈ। ਹਾਂ ਜਾਂ ਤਾਂ ਉੱਥੇ ਕੰਮ ਨਹੀਂ ਹੁੰਦਾ, ਸ਼ੌਕ ਹੁੰਦਾ ਵੀ ਇੱਥੇ ਹੀ ਘਾਹ ਲਵਾਵਾਂਗੇ ਜਾਂ ਕਰਾਂਗੇ। ਸੋ ਨਵੇਂ ਘਰਾਂ ਦੀ ਬਜਾਏ ਜੇ ਤੁਹਾਨੂੰ ਕੋਈ 1-2 ਸਾਲ ਅੱਛਾ ਘਰ ਮਿਲੇ ਜਿਹਦੇ ਵਿੱਚ ਆਲਰੇਡੀ ਸਾਰੇ ਕੰਮ ਹੋਏ ਹੋਣ ਤੇ ਨਾਟ ਬੈਡ, ਕਿਉਂਕਿ ਜਿਹੜੀਆਂ ਚੀਜ਼ਾਂ ਠੀਕ ਕਰਾਉਣੀਆਂ ਸੀ ਉਹਨਾਂ ਨੇ ਠੀਕ ਕਰਾ ਲਈਆਂ। ਤੁਸੀਂ ਜਾ ਕੇ ਚੈੱਕ ਕਰਾਓ, ਇੰਸਪੈਕਸ਼ਨ ਕਰਾਓ, ਤੇ ਉਹ ਘਰ ਮੇਰੇ ਹਿਸਾਬ ਨਾਲ ਆਈ ਥਿੰਕ ਇਟ ਇਜ਼ ਨਾਟ ਅ ਬੈਡ ਆਈਡੀਆ। ਤੁਹਾਡੇ ਪੈਸੇ ਬਚਦੇ ਆ, ਤੁਹਾਨੂੰ ਹਰ ਚੀਜ਼ ਉੱਥੇ, ਕਈਆਂ ਨੇ ਤਾਂ ਫ੍ਰਿਜ ਵਿੱਚ ਮਿਲ ਜਾਂਦਾ, ਨਾਲ ਵਾਸ਼ਰ ਐਂਡ ਡਰਾਇਰ ਹੋ ਗਿਆ ਉਹ ਵੀ ਮਿਲ ਗਿਆ, 2-4 ਚੀਜ਼ਾਂ ਜਿਹੜੀਆਂ ਗਰਾਜ ਡੋਰ, ਕਈਆਂ ਦੇ ਗਰਾਜ ਦੇ ਵਿੱਚ ਉਹ ਮੋਟਰ ਨਹੀਂ ਲਾਉਂਦੇ ਉਹ ਵੀ ਮਿਲ ਗਈਆਂ। ਸੋ ਫਾਇਦੇ ਦੀ ਚੀਜ਼ ਇਹ ਹੈ ਕਿ ਜੇ ਤੁਹਾਨੂੰ ਕੋਈ 2-3 ਸਾਲ ਸੋਹਣਾ ਘਰ ਮਿਲ ਜੇ ਜਿਹਦੇ ਵਿੱਚ ਸਾਰਾ ਕੰਮ ਹੋਇਆ ਹੋਵੇ ਨਾ, ਤੇ ਨਾਟ ਅ ਬੈਡ ਆਈਡੀਆ। ਤੇ ਬਾਕੀ ਦੇਖੋ ਆਪਣੀ ਸੋਚ ਹੈ, ਚੋਇਸ ਹੈਗੀ ਹੈ। ਕਈ ਕਹਿੰਦੇ ਨਹੀਂ ਨਹੀਂ ਭਾਜੀ ਆਪਾਂ ਤੇ ਆਪਣੀ ਮਰਜ਼ੀ ਨਾਲ ਬਣਾਉਣਾ ਪਿੱਛੇ ਯਾਰਡ ਤੇ ਫਿਰ ਆਪਾਂ ਨਵਾਂ ਹੀ ਲੈਣਾ, ਨਾਟ ਅ ਬੈਡ ਆਈਡੀਆ। ਜਿਹੜਾ ਵੀ ਤੁਹਾਨੂੰ ਪਸੰਦ ਆ ਉਹ ਤੁਸੀਂ, ਪਰ ਮੈਂ ਫਿਰ ਵੀ ਫੇਵਰ ਕਰਨਾ ਵੀ ਤੁਹਾਨੂੰ ਕੋਈ 1-2 ਸਾਲ ਪੁਰਾਣਾ ਘਰ ਮਿਲ ਜਾਵੇ, ਜਿਵੇਂ ਗੱਡੀ ਮਿਲ ਜਾਂਦੀ 2 ਸਾਲ ਚੱਲੀ ਹੋਵੇ, 3000 ਮਾਈਲ ਚੱਲੀ ਹੈ, ਪਰ ਉਹ 20,000 ਸਸਤੀ ਮਿਲਦੀ ਹੈ। ਬਿਲਕੁਲ ਬਿਲਕੁਲ, ਸੋ ਨਾਟ ਅ ਬੈਡ ਆਈਡੀਆ। ਚਲੋ ਸੋ ਬਿਲਕੁਲ ਸਰੋਤਿਓ, ਬਾਕੀ ਮੋਹਨ ਚੀਮਾ ਜੀ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ। ਨੰਬਰ ਇੱਕ ਵਾਰੀ ਫਿਰ ਦੱਸ ਦਿਓ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਹਾਂਜੀ ਹਾਂਜੀ, ਇੱਕ ਛੋਟੀ ਜਿਹੀ ਗੱਲ ਮੈਂ ਭਾਈ ਜ਼ਿਕਰ ਕਰਨਾ ਚਾਹਾਂਗਾ। ਇਸ ਵੇਲੇ ਜਿਹੜੀਆਂ ਕਾਲ ਸਾਨੂੰ ਆਉਂਦੀਆਂ ਉਹਦੇ ਵਿੱਚ ਇੱਕ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਦੀ ਬੜੀ ਗੱਲਬਾਤ ਚੱਲ ਰਹੀ ਹੈ। ਠੀਕ ਹੈ, ਕਿਉਂਕਿ ਦੇਖੋ ਬਿਜ਼ਨਸਿਸ ਸਾਰੇ ਹਿੱਲੇ ਹੋਏ ਇਸ ਵੇਲੇ, ਟਰੱਕਿੰਗ ਕਹਿ ਲਓ, ਕੋਈ ਵੀ ਬਿਜ਼ਨਸ ਹੀ ਕਹਿ ਲਓ, ਕੋਈ ਕੰਮ ਸੌਖਾ ਰਿਹਾ ਨਹੀਂ ਹੈ ਇਸ ਵੇਲੇ। ਪਰ ਜੇ ਤੁਹਾਡੇ ਘਰ ਦੇ ਵਿੱਚ ਹੋਮ ਇਕੁਇਟੀ ਬਣੀ ਹੋਈ ਹੈ ਨਾ, ਤੇ ਤੁਸੀਂ ਉਹਨੂੰ ਰੀਫਾਈਨੈਂਸ ਕੈਸ਼ ਆਊਟ ਨਾ ਕਰਾਓ, ਕਿਉਂਕਿ ਫਿਰ ਤੁਹਾਨੂੰ ਵਿਆਜ ਮਿਲਣਾ ਬਹੁਤ ਵੱਧ ਮਹਿੰਗਾ ਮਿਲਣਾ। ਉਸ ਤੋਂ ਇਲਾਵਾ ਹੋਰ ਤੁਸੀਂ ਕੀ ਕਰ ਸਕਦੇ ਹੋ ਵੀ ਜਿਹੜਾ ਤੁਹਾਡਾ ਵਿਆਜ ਆਲਰੇਡੀ 2-2.5-3% ਦੇ ਸੈੱਟ ਹੋਇਆ ਉਹਨੂੰ ਉੱਥੇ ਰਹਿਣ ਦਿਓ। ਜਿਹੜੀ ਇਕੁਇਟੀ ਹੈਗੀ, ਜੇ ਤੁਹਾਨੂੰ ਲੋੜ ਹੈਗੀ ਹੈ ਪੈਸਿਆਂ ਦੀ, ਤੁਸੀਂ ਕੋਈ ਨਵਾਂ ਕੰਮ ਖੋਲ੍ਹਣਾ ਜਾਂ ਤੁਸੀਂ ਕੋਈ ਹਾਈ ਇੰਟਰਸਟ ਕ੍ਰੈਡਿਟ ਕਾਰਡਸ ਪੇ ਕਰਨੇ ਹੈਗੇ ਆ, ਤੇ ਤੁਸੀਂ ਉਸ ਇਕੁਇਟੀ ਨੂੰ ਟੈਪ ਕਰ ਸਕਦੇ ਹੋ, ਉਹਨੂੰ ਤੁਸੀਂ ਚੱਕ ਸਕਦੇ ਹੋ, ਉਹ ਤੇ ਵਿਆਜ ਉਹ ਲੱਗਦਾ ਜੇ ਤੁਸੀਂ ਯੂਜ਼ ਕਰੋ, ਜਸਟ ਲਾਈਕ ਅ ਕ੍ਰੈਡਿਟ ਕਾਰਡ। ਠੀਕ ਹੈ। ਸੋ ਜਿਹੜੀ ਹੀਲੌਕ ਹੈ, ਸਾਡਾ ਆਫਿਸ ਕਾਫੀ ਕਰਦਾ ਪਿਆ ਇਸ ਵੇਲੇ। ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਤੇ ਮੇਰਾ ਜਿਹੜਾ ਨੰਬਰ ਹੈਗਾ 559-905-2575 ਨੰਬਰ ਹੈਗਾ ਜੀ। ਮੈਜੋਰਿਟੀ ਆਫ ਦਾ ਲੋਨਸ ਅਸੀਂ ਕੈਲੀਫੋਰਨੀਆ 'ਚ ਕਰਨੇ ਹੈਗੇ ਆ, ਪਰ ਜੇ ਤੁਸੀਂ ਆਊਟ ਆਫ ਸਟੇਟ ਹੋ, ਤੁਹਾਡੀ ਕੋਈ ਪ੍ਰੋਬਲਮ ਚੱਲ ਰਹੀ ਹੈਗੀ ਹੈ, ਤੇ ਤੁਹਾਡਾ ਵੀਰ ਤੁਹਾਡੇ ਨਾਲ ਹੈ, ਤੁਸੀਂ ਕਾਲ ਕਰੋ ਔਰ ਮੈਂ ਤੁਹਾਡੀ ਜਿੰਨੀ ਮਦਦ ਹੋ ਸਕਦੀ ਜ਼ਰੂਰ ਕਰੂੰਗਾ ਜੀ। ਬਿਲਕੁਲ ਜੀ। ਸੋ ਹਰ ਤਰ੍ਹਾਂ ਦੀਆਂ ਮੌਰਗੇਜ ਦੀਆਂ ਲੋਨਸ, ਹੀਲੌਕ ਦੇ ਲਈ, ਘਰ ਵੇਚਣਾ ਆ, ਬਾਏ ਕਰਨਾ, ਸੈੱਲ ਕਰਨਾ ਆ, ਕਿਸੇ ਵੀ ਤਰ੍ਹਾਂ ਦੀਆਂ ਰੀਅਲ ਏਸਟੇਟ ਦੀਆਂ ਤੁਹਾਡੀਆਂ ਜ਼ਰੂਰਤਾਂ ਆ, ਉਸ ਦੇ ਲਈ ਤੁਸੀਂ ਮੋਹਨ ਚੀਮਾ ਜੀ ਦੇ ਨਾਲ ਜ਼ਰੂਰ ਕੰਟੈਕਟ ਕਰੋ। ਅੱਜ ਦੀਆਂ ਗੱਲਾਂ ਬਾਤਾਂ ਇੱਥੇ ਸਮਾਪਤ ਆ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ ਮੋਹਨ ਚੀਮਾ ਜੀ, ਸਤਿ ਸ਼੍ਰੀ ਅਕਾਲ।